ਕਿੱਕੀ ਢਿੱਲੋਂ ਨੂੰ ਗ੍ਰਿਫਤਾਰ ਕਰ ਲਿਆ, ਕਹਿੰਦੇ ਬੜੀਆਂ ਮਹਿੰਗੀਆਂ ਚੀਜ਼ਾਂ ਦਾ ਸ਼ੌਕੀਨ ਸੀਗਾ। ਹਾਂ ਦੇਖੋ, ਬਿਲਕੁਲ ਜੀ, ਪੰਜਾਬ ਦੇ ਵਿੱਚ ਲਗਾਤਾਰ ਚਾਹੇ ਉਹ ਸੁੰਦਰ ਸ਼ਾਮ ਅਰੋੜੇ ਦੀ ਗੱਲ ਹੋਵੇ, ਚਾਹੇ ਉਹ ਇੱਥੋਂ ਲੁਧਿਆਣੇ ਵਾਲੇ ਦੀ ਉਹਦੀ ਭੂਸ਼ਣ ਦੀ ਗੱਲ ਹੋਵੇ, ਹੈ ਨਾ, ਚਾਹੇ ਇੱਧਰ ਸਾਧੂ ਸਿੰਘ ਧਰਮਸੋਤ ਦਾ ਜ਼ਿਕਰ ਹੋਵੇ, ਸੋ ਸਾਰਿਆਂ ਦੀ ਲਿਸਟ ਲੰਬੀ ਹੁੰਦੀ ਜਾ ਰਹੀ ਹੈ। ਤੇ ਹੁਣ ਕਿੱਕੀ ਢਿੱਲੋਂ ਦੀ ਗ੍ਰਿਫਤਾਰੀ ਮਤਲਬ ਵਿਜੀਲੈਂਸ ਨੇ ਪਾਈ, ਔਰ ਵਿਜੀਲੈਂਸ ਮਤਲਬ ਕਿ ਮੁੜ ਕੇ ਚੋਣਾਂ ਤੋਂ ਬਾਅਦ ਦੁਬਾਰਾ ਸਰਗਰਮ ਹੁੰਦਿਆਂ ਹੀ ਆ ਪਹਿਲੀ ਕਾਰਵਾਈ ਪਈ ਹੈ। ਕਹਿੰਦੇ ਜੀ ਆਮਦਨ ਤੋਂ 245% ਵੱਧ ਖਰਚੇ ਨੇ। ਹੁਣ ਇਹ ਵਿਜੀਲੈਂਸ ਦੇ ਡਾਟੇ ਨੇ। ਕਿੱਕੀ ਢਿੱਲੋਂ ਹੋਰੀ ਮਤਲਬ ਕਿ ਆਪਣੇ ਆਪ ਨੂੰ ਜੇਕਰ ਉਹਨਾਂ ਦੇ ਪਰਿਵਾਰਕ, ਉਹਨਾਂ ਦੇ ਨੇੜਲੇ ਨੂੰ ਸੁਣੀਏ ਤਾਂ ਉਹ ਤਾਂ ਕਹਿੰਦੇ ਨਹੀਂ ਜੀ, ਇਹ ਤਾਂ ਖਾਨਦਾਨੀ ਰਹੀਸ ਨੇ, ਜ਼ਮੀਨਾਂ ਜਾਇਦਾਦਾਂ ਵਾਲੇ ਨੇ, ਤਾਂ ਪੁਰਾਣੇ ਤਕੜੇ ਜ਼ਿਮੀਂਦਾਰ ਨੇ ਜੀ, ਇਹਨਾਂ ਦੇ ਝੂਠੇ ਦੋਸ਼ ਲਾਏ ਜਾ ਰਹੇ ਨੇ। ਉਧਰ ਵਿਜੀਲੈਂਸ ਕਹਿੰਦੀ ਅਸੀਂ ਤਾਂ ਕਦੇ ਹੀ ਫਰਮਾਇਸ਼ ਕੀਤੀ ਆ, ਅਸੀਂ ਤਾਂ ਇਹਦੇ ਸਾਰੇ ਮਹਿਲ, ਸਾਰੀਆਂ ਕੋਠੀਆਂ, ਸਾਰੇ ਫਾਰਮ ਹਾਊਸ, ਸਾਰੇ ਫੀਤਾ ਲੈ ਕੇ ਨਾਪ ਲਏ, ਇਹ ਤਾਂ ਘਪਲਾ ਹੀ ਬਹੁਤ ਬੜਾ। ਉਹ ਕਹਿੰਦੇ ਕਿ ਜਿੰਨੀ ਇਹਦੇ ਕੋਲ ਆਮਦਨ ਖਰਚ ਕੀਤੀ ਗਈ ਆ, ਉਹ ਕੁੱਲ ਜਿੰਨੀ ਆਮਦਨ ਇਹਦੇ ਕੋਲ ਆਉਂਦੀ ਆ ਉਹਦੇ ਨਾਲੋਂ 245% ਵੱਧ ਖਰਚ ਕਰਤੀ। ਮਤਲਬ ਇੱਥੋਂ ਮਤਲਬ ਕਿ ਉਹ ਅੰਦਾਜ਼ਾ ਲਾ ਰਹੇ ਨੇ ਕਿ ਮਤਲਬ ਕੋਈ ਮਤਲਬ ਕਿ 2 ਨੰਬਰ ਦਾ ਪੈਸਾ, 2 ਨੰਬਰ ਦਾ ਧੰਦਾ, 2 ਨੰਬਰ ਦਾ ਕਾਰੋਬਾਰ। ਜਦੋਂ ਕਿ ਢਿੱਲੋਂ ਦੇ ਹਵਾਲੇ ਨਾਲ ਜਦੋਂ ਮੈਂ ਦੇਖ ਰਿਹਾ ਸੀ ਕਿ ਉਹਨਾਂ ਦੀ ਗ੍ਰਿਫਤਾਰੀ ਦਾ ਹਵਾਲਾ ਜਿਹੜਾ ਪਾਇਆ ਗਿਆ, ਉਹ ਕਹਿੰਦੇ ਜੀ ਕਿ ਇਹ ਕਾਂਗਰਸੀਆਂ ਦਾ ਵੀ ਖਾਸ, ਇਹ ਬਾਦਲਾਂ ਦਾ ਵੀ ਖਾਸ, ਤੇ ਇਹ ਜਿਹੜਾ ਬੀਜੇਪੀ 'ਚ ਗਿਆ ਮਨਪ੍ਰੀਤ, ਉਹਦਾ ਵੀ ਖਾਸ। ਸੋ ਤਿੰਨੇ ਪਾਰਟੀਆਂ ਦੇ ਹਵਾਲੇ ਨਾਲ ਕਿੱਕੀ ਢਿੱਲੋਂ ਖਾਸਾ ਚਰਚਾ 'ਚ ਰਹਿੰਦਾ। ਕਿੱਕੀ ਢਿੱਲੋਂ ਇੱਕ ਆਜ਼ਾਦ ਲੀਡਰ ਵਜੋਂ ਸਾਹਮਣੇ ਆਉਂਦਾ ਤੇ ਚੋਣ ਲੜਦਾ, MLA ਬਣਦਾ ਹੈ, ਅਕਾਲੀ ਦਲ ਦੇ ਖਾਤੇ 'ਚ ਪੈਂਦਾ ਹੈ। ਤੇ ਇਸ ਲਈ ਇਸ ਤਰ੍ਹਾਂ 2002 ਦੇ ਵਿੱਚ ਮਤਲਬ ਸਿਆਸਤ 'ਚ ਕਦਮ ਰੱਖਣ ਵਾਲਾ ਕਿੱਕੀ ਢਿੱਲੋਂ MLA ਬਣ ਕੇ ਅਕਾਲੀ ਦਲ ਦੇ ਵਿਹੜੇ 'ਚ ਆਉਂਦਾ ਤੇ ਉਸ ਤੋਂ ਬਾਅਦ ਮਨਪ੍ਰੀਤ ਦੇ ਨਾਲ PPP 'ਚ ਚਲਾ ਜਾਂਦਾ। ਤੇ PPP 'ਚ ਜਦੋਂ ਗੱਲ ਨਹੀਂ ਬਣਦੀ ਤੇ ਫਿਰ ਕਾਂਗਰਸ ਦਾ ਰੁਖ ਕਰਦਾ ਹੈ ਨਾ, ਤੇ ਕਾਂਗਰਸ ਵੱਲੋਂ ਆ ਕੇ ਚੋਣ ਲੜ ਕੇ ਇੱਕ ਵਾਰ MLA ਵੀ ਬਣਦਾ ਹੈ। ਤੇ ਉਸ ਤੋਂ ਬਾਅਦ ਹੋਣ ਵਾਲੀਆਂ ਚੋਣਾਂ 'ਚ ਫਿਰ ਹਾਰ ਵੀ ਜਾਂਦਾ ਹੈ, ਕਿਸੇ ਸਮੇਂ ਕਾਂਗਰਸੀ ਉਮੀਦਵਾਰ ਤੋਂ ਵੀ ਹਾਰ ਲੈਂਦਾ। ਸੋ ਇਸ ਲਈ ਫਿਰ ਹੁਣ ਜਦੋਂ ਕਾਂਗਰਸ 'ਚ ਆ ਕੇ ਜਿੱਤ ਵੀ ਗਿਆ ਤੇ ਉਸ ਤੋਂ ਬਾਅਦ ਫਿਰ ਹੁਣ ਆਮ ਆਦਮੀ ਪਾਰਟੀ ਤੋਂ ਵੀ ਹਾਰ ਗਿਆ। ਪਰ ਇਹ ਉਸ ਸਭ ਦੇ ਦਰਮਿਆਨ ਜਦੋਂ ਅਕਾਲੀ ਦਲ ਦੇ ਨੇੜੇ ਗਿਆ ਤਾਂ ਬਾਦਲਾਂ ਦਾ ਖਾਸ ਸੀ, ਜਦੋਂ PP 'ਚ ਗਿਆ ਤਾਂ ਮਨਪ੍ਰੀਤ ਦਾ ਖਾਸ ਸੀ, ਜਦੋਂ ਕਾਂਗਰਸ 'ਚ ਆਇਆ ਤਾਂ ਕੈਪਟਨ ਅਮਰਿੰਦਰ ਦਾ ਖਾਸ ਸੀ। ਸੋ ਇਸ ਲਈ ਹੁਣ ਕਿੱਕੀ ਢਿੱਲੋਂ ਕਹਿੰਦੇ ਜੀ 245% ਵੱਧ ਸਰੋਤਾਂ ਤੋਂ ਆਪਣੀ ਆਮਦਨ ਤੋਂ ਖਰਚ ਕਰਨ ਦੇ ਕਾਰਨ ਵਿਜੀਲੈਂਸ ਨੇ ਫੜਿਆ। ਤੇ ਕਹਿੰਦੇ ਜੀ ਮਤਲਬ ਕਿ ਇੰਨਾ ਕੁਛ ਹੈ ਕਿ ਇੱਕ ਇਹਦੇ ਕੋਲ ਫਾਰਮ ਹਾਊਸ ਹੈ ਚੰਡੀਗੜ੍ਹ ਦੇ ਵਿੱਚ, ਜਿਹੜਾ ਕਿ ਇਸ ਚੰਡੀਗੜ੍ਹ ਖੇਤਰ 'ਚ ਪੈਂਦਾ। ਕਹਿੰਦੇ ਜੀ ਉਹਦੀ 48-49 ਕਰੋੜ ਇਹਨਾਂ ਨੇ ਆਪਣੀ ਕੀਮਤ ਦੱਸੀ ਉਹਦੀ, ਜਦੋਂ ਕਿ ਉਹ ਅਰਬਾਂ ਦਾ। ਕਹਿੰਦੇ ਜੀ ਉਹ ਜਾਣਬੁੱਝ ਕੇ ਉਹਦੀ ਕੀਮਤ ਘੱਟ ਦੱਸੀ ਗਈ ਹੈ। ਇਸ ਤਰ੍ਹਾਂ ਹੀ ਮਤਲਬ ਕਿ ਇਹੋ ਜਿਹੇ ਮਾਮਲਿਆਂ ਦੇ ਹਵਾਲੇ ਨਾਲ ਸੈਕਸ਼ਨ 13(1), ਸੈਕਸ਼ਨ 13(2) ਤੇ IPC ਧਾਰਾ 120(20) ਦੇ ਤਹਿਤ ਵਿਜੀਲੈਂਸ ਨੇ ਪਰਚਾ ਦਰਜ ਕਰਕੇ ਘਰੋਂ ਚੱਕਿਆ, ਨਾਲ ਦੇ ਕੁਝ ਸਾਥੀ ਵੀ ਚੱਕੇ ਨੇ। ਸੋ ਇਹ ਸਾਰੇ ਦੇ ਬਾਵਜੂਦ ਚਰਚਾ ਕਿੱਕੀ ਢਿੱਲੋਂ ਦੀਆਂ ਸ਼ੌਂਕਾਂ ਦੀ, ਉਹਦੀ ਸ਼ੌਕੀਨੀ ਦੀ ਹੈ, ਉਹਨੂੰ ਜਿਹੜਾ ਸ਼ੌਂਕ ਪਾਲੇ ਹੋਏ ਨੇ ਉਹਦੀ ਹੋ ਰਹੀ ਆ। ਕਹਿੰਦੇ ਕਿ ਬਾਈ ਜੀ ਉਹਨਾਂ ਕੋਲ ਮਤਲਬ ਕਿ ਰੇਤੇ ਦੀਆਂ ਖੱਡਾਂ ਵੀ ਨੇ, ਉਹਦੇ ਕੋਲ ਪੈਟਰੋਲ ਪੰਪ ਵੀ ਨੇ, ਉਹਦੇ ਕੋਲ ਤਕੜੀਆਂ ਜ਼ਮੀਨਾਂ ਵੀ ਨੇ। ਤੇ ਕਹਿੰਦੇ ਜੀ ਕੁਝ ਜ਼ਮੀਨਾਂ ਉਹਨੇ ਮਤਲਬ ਵਿਜੀਲੈਂਸ ਦਮ ਭਰਦੀ ਹੈ ਕਿ ਕੁਝ ਜ਼ਮੀਨਾਂ ਉਹਨੇ ਚਾਹੇ ਆਪਣੇ ਪਿੰਡ 'ਚ, ਆਪਣੇ ਤਹਿਸੀਲ 'ਚ, ਆਪਣੇ ਜ਼ਿਲ੍ਹੇ 'ਚ, ਪੰਜਾਬ 'ਚ ਜਾਂ ਪੰਜਾਬ ਤੋਂ ਬਾਹਰੋਂ ਵੀ ਆਪਣੇ ਕੁਝ ਨੇੜਲੇ ਭਰੋਸੇਯੋਗ ਬੰਦਿਆਂ ਦੇ ਨਾਂ ਤੇ, ਆਪਣੇ ਰਿਸ਼ਤੇਦਾਰਾਂ ਦੇ ਨਾਂ ਤੇ, ਕਿਸੇ ਮਿੱਤਰਾਂ ਦੇ ਨਾਂ ਤੇ ਵੀ ਲਈਆਂ ਹੋਈਆਂ ਨੇ। 70 ਏਕੜ ਜ਼ਮੀਨ ਕਹਿੰਦੇ ਆਪਣੇ ਇਲਾਕੇ 'ਚ ਕਿਸੇ ਹੋਰ ਦੇ ਨਾਂ ਤੇ ਲਈ ਆ, ਉਹ ਡਾਟਾ ਵਿਜੀਲੈਂਸ ਵਾਲੇ ਚੱਕੀ ਫਿਰਦੇ ਨੇ। ਤੇ ਕਹਿੰਦੇ ਜੀ ਵੈਸੇ ਇਹਦੇ ਕੋਲ ਰੇਤ ਦੀਆਂ ਖੱਡਾਂ ਵੀ ਨੇ, ਇਹਦੇ ਕੋਲ ਪੰਪ ਵੀ ਨੇ, ਇਹਦੇ ਹੋਰ ਕਾਰੋਬਾਰ ਵੀ ਨੇ, ਟਰਾਂਸਪੋਰਟ ਵੀ ਹੈ। ਸੋ ਬਾਹਰ ਦੇ ਵਿੱਚ ਵੀ, ਬਾਹਰਲੇ ਮੁਲਕਾਂ 'ਚ ਵੀ ਕੁਝ ਕਹਿੰਦੇ ਬਿਜ਼ਨਸ 'ਚ ਪੈਸੇ ਲਾਏ ਨੇ। ਪਰ ਕਹਿੰਦੇ ਸ਼ੌਕੀਨ ਇਹੋ ਜਿਹਾ ਕਿ ਜਿਹੜੇ ਘੋੜੇ ਰੱਖੇ ਨੇ, ਜਿਵੇਂ ਸਭ ਤੋਂ ਮਹਿੰਗੀ ਨਸਲ ਦਾ ਸਰਖਾਬ ਵਰਗੀ ਮਹਿੰਗੀ ਨਸਲ ਦਾ ਜਿਹੜਾ ਘੋੜਾ ਹੈ, ਉਹ ਕਹਿੰਦੇ ਮਰਸਡੀ ਨਾਲੋਂ ਵੀ ਮਹਿੰਗਾ ਪੈਂਦਾ, ਉਹ ਘੋੜੇ ਰੱਖਣ ਦਾ ਸ਼ੌਕੀਨ ਹੈ ਜੀ ਕਿੱਕੀ ਢਿੱਲੋਂ। ਸੋ ਹੁਣ ਇਸ ਹਵਾਲੇ ਨਾਲ ਮਤਲਬ ਕਿ ਇਹ ਦੇਖਣ ਵਾਲੀ ਗੱਲ ਹੋਈ ਕਿ ਇਹ ਸਾਰਾ ਕੁਛ ਮਤਲਬ ਕਿ ਕਿੱਕੀ ਢਿੱਲੋਂ ਇਹਦੇ ਵਿੱਚੋਂ ਕਿਵੇਂ ਬਚ ਕੇ ਨਿਕਲਦਾ, ਕੀ ਉਹਦੀ ਪਾਰਟੀ ਨਾਲ ਖੜਦੀ ਹੈ ਜਾਂ ਨਹੀਂ, ਜਾਂ ਹੁਣ ਉਹ ਵੀ ਉਸੇ ਕਤਾਰ 'ਚ ਆਉਂਦਾ। ਉਹ ਕਾਂਗਰਸ ਦਾ ਬਿਆਨ ਜ਼ਰੂਰ ਆਇਆ ਜੀ, ਕਹਿੰਦੇ ਕਿ ਜਿਹੜੇ ਇਹਨਾਂ ਦੇ ਕਾਂਗਰਸ ਦੇ ਸਟੇਟ ਦੇ ਬੁਲਾਰੇ ਨੇ, ਉਹ ਕਹਿੰਦੇ ਜੀ ਇਹ ਸਾਰਾ ਕੁਛ ਆਮ ਆਦਮੀ ਪਾਰਟੀ BJP ਦੇ ਇਸ਼ਾਰੇ ਤੇ ਕਰ ਰਹੀ ਹੈ। ਸੋ ਇਸ ਲਈ ਸਾਡੇ ਲੀਡਰਾਂ ਨੂੰ ਤੰਗ ਕੀਤਾ ਜਾ ਰਿਹਾ। ਪਰ ਉਧਰ ਵਿਜੀਲੈਂਸ ਕਹਿੰਦੀ ਸਾਡੇ ਕੋਲ ਦਸਤਾਵੇਜ਼ ਹੈ, ਤੇ ਆਮ ਆਦਮੀ ਪਾਰਟੀ ਕਹਿੰਦੀ ਕਿ ਅਸੀਂ ਵਾਅਦਾ ਕਰਕੇ ਆਏ ਸੀ ਕਿ ਭ੍ਰਿਸ਼ਟਾਚਾਰੀ ਨੂੰ ਫੜਾਂਗੇ। ਸੋ ਉਸੇ ਕਵਾਇਦ ਦੇ ਵਿੱਚ ਹੁਣ ਕਹਿੰਦੇ ਕਿ ਕਿੱਕੀ ਢਿੱਲੋਂ ਦੀ ਗ੍ਰਿਫਤਾਰੀ ਹੋਈ ਆ। ਸੋ ਖੂਬ ਚਰਚਾ ਜੀ ਕੱਲ ਦੀ। ਪਰ ਇਹ ਤੋਂ ਬਾਅਦ ਹੋਰ ਕਿੰਨੇ ਲੀਡਰ ਹੁਣ ਫਿਕਰਮੰਦ ਨੇ ਕਿ ਸਾਡੀ ਵਾਰੀ ਵੀ ਆ ਸਕਦੀ ਹੈ। ਬਿਲਕੁਲ ਜੀ, 1947 ਤੋਂ ਬਾਅਦ ਲੈ ਕੇ ਹੁਣ ਤੱਕ ਤਾਂ ਵੈਸੇ ਸਾਰਿਆਂ ਦੀ ਵਾਰੀ ਆਉਣੀ ਚਾਹੀਦੀ ਆ। ਚਾਹੀਦੀ ਆ, ਬਿਲਕੁਲ। ਇਹ ਆਪ ਬਣ ਗਏ ਲੋਕ, ਫਿਰ ਗਰੀਬ ਤੇ ਗਰੀਬ।